ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 5 ਸਤੰਬਰ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਇਨਸਾਨ, ਸੁਨਹਿਰੀ ਮਤਨ ਜ਼ਬੂਰ। ਵੇਖੋ ਕੈਸੀ ਚੰਗੀ ਤੇ ਖੁਸ਼ੀ ਦੀ ਗੱਲ ਏ ਭਈ ਭਾਈ ਇਕੱਠੇ ਮਿਲ ਕੇ ਰਹਿਣ। ਜਵਾਬੀ ਪੜ੍ਹਾਈ ਪਦਾਇਸ਼ ਇਫਸੀਓਂ। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਵੀ ਵਾਂਗਰ ਬਣਾਈਏ, ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ। ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰ ਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ। ਇੱਕ ਬਦਨ ਏ ਤੇ ਇੱਕ ਹੀ ਰੂਹ ਏ। ਇਸ ਲਈ ਤੁਹਾਨੂੰ ਜਿਹੜੇ ਬੁਲਾਏ ਗਏ ਸੀ ਆਪਣੇ ਬੁਲਾਏ ਜਾਣ ਤੋਂ ਆਸ ਵੀ ਇੱਕ ਹੀ ਏ। ਇੱਕ ਹੀ ਖੁਦਾਵੰਦ ਏ, ਇੱਕ ਹੀ ਈਮਾਨ, ਇੱਕ ਹੀ ਬਪਤਿਸਮਾ, ਤੇ ਸਾਰਿਆਂ ਦਾ ਰੱਬ ਤੇ ਬਾਪ ਇੱਕ ਹੀ ਏ, ਜਿਹੜਾ ਸਾਰਿਆਂ ਦੇ ਉੱਤੇ ਤੇ ਸਾਰਿਆਂ ਦੇ ਵਿਚਕਾਰ ਤੇ ਸਾਰਿਆਂ ਦੇ ਅੰਦਰ ਏ। ਦਰਸੀਵਾਜ਼ ਬਾਈਬਲ ਵਿੱਚੋਂ ਗਲੀਤੀਓਂ। ਨਾ ਕੋਈ ਯਹੂਦੀ ਰਿਹਾ, ਨਾ ਕੋਈ ਯੂਨਾਨੀ, ਨਾ ਕੋਈ ਗੁਲਾਮ ਰਿਹਾ, ਨਾ ਕੋਈ ਆਜ਼ਾਦ, ਨਾ ਕੋਈ ਬੰਦਾ ਰਿਹਾ, ਨਾ ਕੋਈ ਬੁੱਢੀ, ਕਿਉਂ ਜੇ ਤੁਸੀਂ ਸਾਰੇ ਮਸੀਹ ਯਿਸੂ ਵਿੱਚ ਇੱਕ ਹੋ। ਹਿਜ਼ਕੀਏਲ। ਹੁਣ ਇੰਜ ਹੋਇਆ ਭਈ ਅਸਮਾਨ ਖੁੱਲ੍ਹ ਗਿਆ ਤੇ ਮੈਂ ਰੱਬ ਦੀਆਂ ਰੂਅਤਾਂ ਵੇਖੀਆਂ। ਖੁਦਾਵੰਦ ਦਾ ਕਲਾਮ ਹਿਜ਼ਕੀਏਲ ਕਾਹਿਨ ਉੱਤੇ ਨਾਜ਼ਲ ਹੋਇਆ, ਤੇ ਉੱਥੇ ਖੁਦਾਵੰਦ ਦਾ ਹੱਥ ਉਹਦੇ ਉੱਤੇ ਸੀ। ਹਿਜ਼ਕੀਏਲ। ਜਦ ਉਹਨੇ ਮੈਨੂੰ ਇੰਜ ਆਖਿਆ ਤੇ ਰੂਹ ਮੇਰੇ ਅੰਦਰ ਦਾਖਲ ਹੋਈ ਤੇ ਮੈਨੂੰ ਪੈਰਾਂ ਉੱਤੇ ਖੜਾ ਕੀਤਾ। ਤਦ ਮੈਂ ਉਹਦੀ ਸੁਣੀ ਜਿਹੜਾ ਮੇਰੇ ਨਾਲ ਗੱਲ ਕਰਦਾ ਸੀ। ਇਸ ਲਈ ਉਹਨੇ ਮੈਨੂੰ ਆਖਿਆ, ਐ ਆਦਮਜ਼ਾਦ, ਮੈਂ ਤੈਨੂੰ ਇਸਰਾਈਲ ਕੌਮ ਦੇ ਕੋਲ, ਯਾਨੀ ਉਸ ਬਾਗੀ ਕੌਮ ਦੇ ਕੋਲ ਜਿਨ੍ਹੇ ਮੇਰੇ ਨਾਲ ਬਗਾਵਤ ਕੀਤੀ ਏ, ਘੱਲਦਾ ਵਾਂ। ਉਹ ਤੇ ਉਹਨਾਂ ਦੇ ਪਿਓ ਦਾਦੇ ਅੱਜ ਤਿੱਕਰ ਮੇਰੇ ਪਾਪੀ ਹੁੰਦੇ ਆਏ ਨੇ। ਉਹ ਸਖਤ ਦਿਲ ਤੇ ਬੇਜਾ ਪੁੱਤਰ ਨੇ। ਹਿਜ਼ਕੀਏਲ। ਪਰ ਜਦ ਮੈਂ ਤੇਰੇ ਨਾਲ ਹਮਕਲਾਮ ਹੋਵਾਂਗਾ ਤੇ ਤੇਰਾ ਮੂੰਹ ਖੋਲਾਂਗਾ, ਤਦ ਤੂੰ ਉਹਨਾਂ ਨੂੰ ਆਖੇਂਗਾ ਵੀ ਖੁਦਾਵੰਦ ਰੱਬ ਇੰਜ ਆਖਦਾ ਏ, ਜਿਹੜਾ ਸੁਣਦਾ ਏ ਸੁਣੇ, ਤੇ ਜਿਹੜਾ ਨਹੀਂ ਸੁਣਦਾ ਉਹ ਨਾ ਸੁਣੇ, ਇਸ ਲਈ ਭਈ ਉਹ ਬਾਗੀ ਖਾਨਦਾਨ ਏ। ਹਿਜ਼ਕੀਏਲ। ਇਸ ਲਈ ਤੂੰ ਆਖ, ਖੁਦਾਵੰਦ ਰੱਬ ਇੰਜ ਆਖਦਾ ਏ ਵੀ ਭਾਵੇਂ ਮੈਂ ਉਹਨਾਂ ਨੂੰ ਕੌਮਾਂ ਦੇ ਵਿਚਕਾਰ ਹਾਂਕ ਦਿੱਤਾ ਏ ਤੇ ਪਰਾਏ ਦੇਸਾਂ ਵਿੱਚ ਪਰਾਗੰਦਾ ਕੀਤਾ, ਪਰ ਮੈਂ ਉਹਨਾਂ ਲਈ ਥੋੜ੍ਹੇ ਚਿਰ ਤਿੱਕਰ ਉਹਨਾਂ ਦੇਸਾਂ ਵਿੱਚ ਜਿੱਥੇ ਜਿੱਥੇ ਉਹ ਗਏ ਨੇ ਇੱਕ ਮਕਦਸ ਹੋਵਾਂਗਾ। ਇਸ ਲਈ ਤੂੰ ਆਖ, ਖੁਦਾਵੰਦ ਰੱਬ ਇੰਜ ਆਖਦਾ ਏ ਵੀ ਮੈਂ ਤੁਹਾਨੂੰ ਉਮਤਾਂ ਵਿੱਚੋਂ ਇਕੱਠਾ ਕਰਾਂਗਾ ਤੇ ਉਹਨਾਂ ਦੇਸਾਂ ਵਿੱਚੋਂ ਜਿਨ੍ਹਾਂ ਵਿੱਚ ਤੁਸੀਂ ਪਰਾਗੰਦਾ ਹੋਏ ਤੁਹਾਨੂੰ ਫਰਾਹਮ ਕਰਾਂਗਾ, ਤੇ ਇਸਰਾਈਲ ਦਾ ਦੇਸ ਤੁਹਾਨੂੰ ਦੇਵਾਂਗਾ, ਤੇ ਉਹ ਉੱਥੇ ਆਉਣਗੇ ਤੇ ਉਹਦੀਆਂ ਸਾਰੀਆਂ ਨਫ਼ਰਤ ਵਾਲੀਆਂ ਤੇ ਮਕਰੂਹ ਸ਼ੈਵਾਂ ਉਹਦੇ ਤੋਂ ਦੂਰ ਕਰ ਦੇਣਗੇ, ਤੇ ਮੈਂ ਉਹਨਾਂ ਨੂੰ ਨਵਾਂ ਦਿਲ ਦੇਵਾਂਗਾ ਤੇ ਨਵੀਂ ਰੂਹ ਤੁਹਾਡੇ ਬਦਨ ਵਿੱਚ ਪਾਵਾਂਗਾ, ਤੇ ਸਖਤ ਦਿਲ ਉਹਨਾਂ ਦੇ ਬਦਨ ਵਿੱਚੋਂ ਕੱਢ ਦੇਵਾਂਗਾ ਤੇ ਉਹਨਾਂ ਨੂੰ ਗੋਸ਼ਤ ਦਾ ਦਿਲ ਅਨਾਇਤ ਕਰਾਂਗਾ, ਤਾਂ ਜੋ ਉਹ ਮੇਰੇ ਆਇਨ ਉੱਤੇ ਟੁਰਨ ਤੇ ਮੇਰੇ ਹੁਕਮਾਂ ਉੱਤੇ ਅਮਲ ਕਰਨ ਤੇ ਉਹਨਾਂ ਉੱਤੇ ਵਿਕਾਰਬੰਦ ਹੋਣ, ਤੇ ਉਹ ਮੇਰੇ ਲੋਕੀ ਹੋਣਗੇ ਤੇ ਮੈਂ ਉਹਨਾਂ ਦਾ ਰੱਬ ਹੋਵਾਂਗਾ। ਯੋਹੰਨਾ। ਯਿਸੂ ਨੇ ਆਖਿਆ, ਯੋਹੰਨਾ, ਮੈਂ ਤੇ ਬਾਪ ਇੱਕ ਵਾਂ। ਯੋਹੰਨਾ। ਅੰਗੂਰ ਦਾ ਅਸਲ ਰੁੱਖ ਮੈਂ ਵਾਂ ਤੇ ਮੇਰਾ ਪਿਓ ਬਾਗਬਾਨ ਏ। ਜਿਹੜੀ ਟਹਿਣੀ ਮੇਰੇ ਵਿੱਚ ਏ
ਤੇ ਫਲ ਨਹੀਂ ਦਿੰਦੀ, ਉਹ ਉਹਨੂੰ ਵੱਢ ਦਿੰਦਾ ਹੈ ਤੇ ਜਿਹੜੀ ਫਲ ਦਿੰਦੀ ਏ ਉਹਨੂੰ ਛਾਂਗਦਾ ਏ ਤਾਂ ਜੋ ਬਹੁਤਾ ਫਲ ਦੇਵੇ। ਹੁਣ ਤੁਸੀਂ ਉਸ ਕਲਾਮ ਦੇ ਪਾਰੋਂ ਜਿਹੜਾ ਮੈਂ ਤੁਹਾਡੇ ਨਾਲ ਕੀਤਾ ਏ ਪਾਕ ਹੋ। ਤੁਸੀਂ ਮੇਰੇ ਵਿੱਚ ਕਾਇਮ ਰਹੋ ਤੇ ਮੈਂ ਤੁਹਾਡੇ ਵਿੱਚ। ਜਿਵੇਂ ਜੇ ਟਹਿਣੀ ਅੰਗੂਰ ਦੇ ਰੁੱਖ ਵਿੱਚ ਕਾਇਮ ਨਾ ਰਵੇ ਤੇ ਆਪਣੇ ਆਪ ਫਲ ਨਹੀਂ ਦੇ ਸਕਦੀ, ਉਸੇ ਤਰ੍ਹਾਂ ਤੁਸੀਂ ਵੀ ਜੇ ਮੇਰੇ ਵਿੱਚ ਕਾਇਮ ਨਾ ਰਹੋ ਤੇ ਫਲ ਨਹੀਂ ਦੇ ਸਕਦੇ। ਮੈਂ ਅੰਗੂਰ ਦਾ ਰੁੱਖ ਵਾਂ ਤੇ ਤੁਸੀਂ ਟਹਿਣੀਆਂ ਹੋ। ਜਿਹੜਾ ਮੇਰੇ ਵਿੱਚ ਕਾਇਮ ਰਹਿੰਦਾ ਏ ਤੇ ਮੈਂ ਉਹਦੇ ਵਿੱਚ, ਉਹ ਬਹੁਤ ਫਲ ਦਿੰਦਾ ਏ, ਕਿਉਂ ਜੇ ਮੈਥੋਂ ਵੱਖ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਜੇ ਕੋਈ ਮੇਰੇ ਵਿੱਚ ਕਾਇਮ ਨਾ ਰਵੇ ਤੇ ਉਹ ਟਹਿਣੀ ਵਾਂਗਰ ਸੁੱਟ ਦਿੱਤਾ ਜਾਂਦਾ ਏ ਤੇ ਸੁੱਕ ਜਾਂਦਾ ਏ, ਤੇ ਲੋਕੀ ਉਹਨੂੰ ਜਮ੍ਹਾਂ ਕਰਕੇ ਅੱਗ ਵਿੱਚ ਸੁੱਟ ਦਿੰਦੇ ਨੇ ਤੇ ਉਹ ਸੜ ਜਾਂਦੀ ਏ। ਜੇ ਤੁਸੀਂ ਮੇਰੇ ਵਿੱਚ ਕਾਇਮ ਰਹੋ ਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਕਾਇਮ ਰਹਿਣ ਤੇ ਜੋ ਚਾਹੋ ਮੰਗੋ ਉਹ ਤੁਹਾਡੇ ਲਈ ਹੋ ਜਾਵੇਗਾ। ਮੇਰੇ ਪਿਓ ਦਾ ਜਲਾਲ ਇਹਦੇ ਨਾਲ ਹੀ ਹੁੰਦਾ ਏ ਵੀ ਤੁਸੀਂ ਬਹੁਤ ਫਲ ਦਿਓ, ਤਦ ਹੀ ਤੁਸੀਂ ਮੇਰੇ ਚੇਲੇ ਠਹਿਰੋਗੇ। ਜਿਵੇਂ ਪਿਓ ਨੇ ਮੇਰੇ ਨਾਲ ਮੁਹੱਬਤ ਰੱਖੀ ਉਂਝ ਮੈਂ ਵੀ ਤੁਹਾਡੇ ਨਾਲ ਮੁਹੱਬਤ ਰੱਖੀ, ਤੁਸੀਂ ਮੇਰੀ ਮੁਹੱਬਤ ਵਿੱਚ ਕਾਇਮ ਰਹੋ। ਜੇ ਤੁਸੀਂ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ ਤੇ ਮੇਰੀ ਮੁਹੱਬਤ ਵਿੱਚ ਕਾਇਮ ਰਹੋਗੇ, ਜਿਵੇਂ ਭਈ ਮੈਂ ਆਪਣੇ ਪਿਓ ਦੇ ਹੁਕਮਾਂ ਉੱਤੇ ਅਮਲ ਕੀਤਾ ਤੇ ਉਹਦੀ ਮੁਹੱਬਤ ਵਿੱਚ ਕਾਇਮ ਹਾਂ। ਮੈਂ ਇਹ ਗੱਲਾਂ ਇਸ ਲਈ ਤੁਹਾਨੂੰ ਆਖੀਆਂ ਨੇ ਵੀ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਮੇਰਾ ਹੁਕਮ ਇਹ ਹੈ, ਜਿਵੇਂ ਮੈਂ ਤੁਹਾਡੇ ਨਾਲ ਮੁਹੱਬਤ ਰੱਖੀ ਤੁਸੀਂ ਵੀ ਇੱਕ ਦੂਜੇ ਨਾਲ ਮੁਹੱਬਤ ਰੱਖੋ। ਇਹਦੇ ਤੋਂ ਬਹੁਤੀ ਮੁਹੱਬਤ ਕੋਈ ਬੰਦਾ ਨਹੀਂ ਕਰਦਾ ਭਈ ਆਪਣੀ ਜਾਨ ਆਪਣੇ ਯਾਰਾਂ ਲਈ ਦੇ ਦੇਵੇ। ਜੋ ਕੁਝ ਮੈਂ ਤੁਹਾਨੂੰ ਹੁਕਮ ਦੇਣਾ ਵਾਂ, ਜੇ ਤੁਸੀਂ ਉਹ ਕਰੋ ਤੇ ਮੇਰੇ ਯਾਰ ਹੋ। ਹੁਣ ਤੋਂ ਮੈਂ ਤੁਹਾਨੂੰ ਨੌਕਰ ਨਹੀਂ ਆਖਾਂਗਾ, ਕਿਉਂ ਜੇ ਨੌਕਰ ਨਹੀਂ ਜਾਣਦਾ ਵੀ ਉਹਦਾ ਮਾਲਕ ਕੀ ਕਰਦਾ ਏ, ਬਲਕਿ ਤੁਹਾਨੂੰ ਮੈਂ ਯਾਰ ਆਖਿਆ ਏ, ਇਸ ਲਈ ਵੀ ਜਿਹੜੀਆਂ ਗੱਲਾਂ ਮੈਂ ਆਪਣੇ ਬਾਪ ਤੋਂ ਸੁਣੀਆਂ ਨੇ ਉਹ ਸਾਰੀਆਂ ਤੁਹਾਨੂੰ ਦੱਸ ਦਿੱਤੀਆਂ ਨੇ। ਤੁਸੀਂ ਮੈਨੂੰ ਨਹੀਂ ਚੁਣਿਆ ਬਲਕਿ ਮੈਂ ਤੁਹਾਨੂੰ ਚੁਣ ਲਿਆ ਤੇ ਤੁਹਾਨੂੰ ਮੁਕਰਰ ਕੀਤਾ ਵੀ ਜਾ ਕੇ ਫਲ ਲਿਆਓ ਤੇ ਤੁਹਾਡਾ ਫਲ ਕਾਇਮ ਰਵੇ, ਤਾਂ ਜੋ ਮੇਰੇ ਨਾਲ ਜੋ ਕੁਝ ਬਾਪ ਤੋਂ ਮੰਗੋ ਉਹ ਤੁਹਾਨੂੰ ਦੇਵੇ। ਮੈਂ ਤੁਹਾਨੂੰ ਇਹਨਾਂ ਗੱਲਾਂ ਦਾ ਹੁਕਮ ਇਸ ਲਈ ਦੇਣਾ ਵਾਂ ਵੀ ਤੁਸੀਂ ਇੱਕ ਦੂਜੇ ਨਾਲ ਮੁਹੱਬਤ ਰੱਖੋ। ਇਫਸੀਓਂ। ਇਸ ਲਈ ਮੈਂ ਜਿਹੜਾ ਖੁਦਾਵੰਦ ਵਿੱਚ ਕੈਦੀ ਵਾਂ ਤੁਹਾਡੇ ਅੱਗੇ ਇਲਤਮਾਸ ਕਰਦਾ ਵਾਂ ਭਈ ਜਿਸ ਬੁਲਾਵੇ ਲਈ ਤੁਸੀਂ ਬੁਲਾਏ ਗਏ ਸੀ ਉਹਦੇ ਲਾਇਕ ਚਾਲ ਚੱਲੋ, ਯਾਨੀ ਕਮਾਲ ਫਰੋਤਨੀ ਤੇ ਹਲੀਮੀ ਨਾਲ, ਤਹਮਲ ਕਰਕੇ ਮੁਹੱਬਤ ਨਾਲ ਇੱਕ ਦੂਜੇ ਦੀ ਬਰਦਾਸ਼ਤ ਕਰੋ ਤੇ ਇਸੇ ਕੋਸ਼ਿਸ਼ ਵਿੱਚ ਰਹੋ ਭਈ ਰੂਹ ਦੀ ਯਗਾਨਗੀ ਸੁਲ੍ਹਾ ਦੇ ਬੰਨ ਵਿੱਚ ਬੰਨੀ ਰਵੇ, ਜਦ ਤੀਕਰ ਅਸੀਂ ਸਾਰੇ ਦੇ ਸਾਰੇ ਰੱਬ ਦੇ ਪੁੱਤਰ ਦੇ ਈਮਾਨ ਤੇ ਉਹਦੀ ਪਛਾਣ ਵਿੱਚ ਇੱਕ ਨਾ ਹੋ ਜਾਈਏ ਤੇ ਕਾਮਲ ਇਨਸਾਨ ਨਾ ਬਣੀਏ, ਯਾਨੀ ਮਸੀਹ ਦੇ ਪੂਰੇ ਕੱਦ ਦੇ ਅੰਦਾਜ਼ੇ ਤੀਕਰ ਨਾ ਪੜ ਜਾਈਏ, ਤਾਂ ਜੋ ਅਸੀਂ ਅਗਾਂਹ ਤੋਂ ਬਾਲ ਨਾ ਰਹੀਏ ਤੇ ਬੰਦਿਆਂ ਦੀ ਬਾਜ਼ੀਗਰੀ ਤੇ ਚਾਲਾਕੀ ਦੇ ਪਾਰੋਂ, ਉਹਨਾਂ ਦੇ ਗੁੰਮਰਾਹ ਕਰਨ ਵਾਲੇ ਮਨਸੂਬਿਆਂ ਵੱਲ ਹਰ ਇੱਕ ਤਾਲੀਮ ਦੇ ਝੋਕੇ ਨਾਲ ਛੱਲਾ ਵਾਂਗਰ ਭੁੜਕਦੇ ਨਾ ਫਿਰੀਏ, ਬਲਕਿ ਮੁਹੱਬਤ ਦੇ ਨਾਲ ਸੱਚਾਈ ਉੱਤੇ ਕਾਇਮ ਰਹਿ ਕੇ ਤੇ ਉਹਦੇ ਨਾਲ ਜਿਹੜਾ ਸਿਰ ਏ ਯਾਨੀ ਮਸੀਹ ਦੇ ਨਾਲ ਪਵਿੱਸਤਾ ਹੋ ਕੇ ਹਰ ਤਰ੍ਹਾਂ ਵੱਧਦੇ ਜਾਈਏ, ਜਿਹਦੇ ਨਾਲ ਸਾਰਾ ਬਦਨ ਹਰ ਇੱਕ ਜੋੜ ਦੀ ਮਦਦ ਨਾਲ ਪਵਿੱਸਤਾ ਹੋ ਕੇ ਤੇ ਘੱਟ ਹੋ ਕੇ ਉਸ ਅਸਰ ਦੇ ਮੁਤਾਬਕ ਜਿਹੜਾ ਹਰ ਹਿੱਸੇ ਦੇ ਮੁਤਾਬਕ ਹੁੰਦਾ ਏ ਆਪਣੇ ਆਪ ਨੂੰ ਵਧਾਉਂਦਾ ਏ, ਤਾਂ ਜੋ ਮੁਹੱਬਤ ਵਿੱਚ ਆਪਣੀ ਤਰੱਕੀ ਕਰਦਾ ਜਾਵੇ ਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਓ ਤੇ ਨਵੀਂ ਇਨਸਾਨੀਅਤ ਨੂੰ ਪਾ ਲਵੋ ਜਿਹੜੀ ਰੱਬ ਦੇ ਮੁਤਾਬਕ ਸੱਚਾਈ ਦੀ ਰਾਸਤਬਾਜ਼ੀ ਤੇ ਪਾਕੀਜ਼ਗੀ ਵਿੱਚ ਪੈਦਾ ਕੀਤੀ ਗਈ ਏ। ਹਰ ਤਰ੍ਹਾਂ ਦੀ ਤਲਖ ਮਜ਼ਾਜੀ ਤੇ ਕਹਿਰ ਤੇ ਗੁੱਸਾ ਤੇ ਸ਼ੋਰ ਸ਼ਰਾਬਾ ਤੇ ਬਦਜ਼ੁਬਾਨੀ, ਹਰ ਤਰ੍ਹਾਂ ਦੀ ਬਦਖਾਹੀ ਤੁਹਾਡੇ ਤੋਂ ਵੱਖ ਕੀਤੀਆਂ ਜਾਣ ਤੇ ਇੱਕ ਦੂਜੇ ਉੱਤੇ ਮਿਹਰਬਾਨ ਤੇ ਨਰਮ ਦਿਲ ਹੋਵੋ ਤੇ ਜਿਵੇਂ ਰੱਬ ਨੇ ਮਸੀਹ ਵਿੱਚ ਤੁਹਾਡੇ ਕਸੂਰ ਮਾਫ ਕੀਤੇ ਨੇ, ਤੁਸੀਂ ਵੀ ਇੱਕ ਦੂਜੇ ਦੇ ਕਸੂਰ ਮਾਫ ਕਰੋ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇੱਕ ਖਾਲਕ ਤੇ ਇੱਕ ਤਖਲੀਕ ਦੇ ਇਲਾਵਾ ਹੋਰ ਕੁਝ ਨਹੀਂ। ਇਹ ਤਖਲੀਕ ਰੂਹਾਨੀ ਖਿਆਲਾਂ ਤੇ ਇਹਨਾਂ ਦੀਆਂ ਪਛਾਣਾਂ ਦੇ ਜ਼ਾਹਿਰ ਹੋਣ ਤੇ ਮੁਸ਼ਤਮਿਲ ਏ, ਜਿਹੜੇ ਲਾਮਹਿਦੂਦ ਸਿਆਣ ਦੇ ਦਾਮਨ ਨਾਲ ਜੁੜੇ ਨੇ ਤੇ ਹਮੇਸ਼ਾ ਮੁਨਕਸ ਹੁੰਦੇ ਨੇ। ਇਹ ਖਿਆਲ ਮਹਿਦੂਦ ਤੋਂ ਲਾਮਹਿਦੂਦ ਤੀਕਰ ਵਸੀਹ ਨੇ ਤੇ ਬਹੁਤ ਉੱਚੇ ਖਿਆਲ ਰੱਬ ਦੀਆਂ ਧੀਆਂ ਤੇ ਪੁੱਤਰ ਨੇ। ਇਨਸਾਨ ਸਾਰੇ ਖਿਆਲਾਂ ਯਾਨੀ ਰੱਬ ਦੇ ਪੁੱਤਰਾਂ ਤੇ ਧੀਆਂ ਦਾ ਖਾਨਦਾਨੀ ਨਾਂ ਏ। ਉਹ ਸਭ ਕੁਝ ਜੋ ਰੱਬ ਦਿੰਦਾ ਏ ਸੱਚਾਈ ਤੇ ਤਾਕਤ ਦੀ ਅਕਾਸੀ ਕਰਦਿਆਂ ਹੋਏ ਉਹਦੇ ਨਾਲ ਟੁਰਦਾ ਏ। ਯਿਸੂ ਨੇ ਕਿਸੇ ਬਦਨੀ ਰਿਸ਼ਤੇ ਨੂੰ ਨਹੀਂ ਮੰਨਿਆ। ਉਹਨੇ ਆਖਿਆ, ਧਰਤੀ ਉੱਤੇ ਕਿਸੇ ਨੂੰ ਆਪਣਾ ਪਿਓ ਨਾ ਆਖੋ
ਕਿਉਂ ਜੇ ਤੁਹਾਡਾ ਪਿਓ ਇੱਕ ਹੀ ਏ ਜਿਹੜਾ ਅਸਮਾਨੀ ਏ। ਉਹਨੇ ਦੁਬਾਰਾ ਆਖਿਆ, ਕੌਣ ਹੈ ਮੇਰੀ ਮਾਂ ਤੇ ਕੌਣ ਨੇ ਮੇਰੇ ਭਰਾ? ਇਹਦਾ ਮਤਲਬ ਦਿੰਦਿਆਂ ਹੋਏ ਭਈ ਉਹੀ ਨੇ ਜਿਹੜੇ ਉਹਦੇ ਪਿਓ ਦੀ ਮਰਜ਼ੀ ਪੂਰੀ ਕਰਦੇ ਨੇ। ਸਾਡੇ ਕੋਲ ਇਸ ਗੱਲ ਦਾ ਕੋਈ ਰਿਕਾਰਡ ਨਹੀਂ ਹੈ ਭਈ ਉਹ ਕਿਸੇ ਬੰਦੇ ਨੂੰ ਬਾਪ ਦੇ ਨਾਂ ਤੋਂ ਬੁਲਾਉਂਦਾ ਹੋਵੇ। ਉਹ ਰੂਹ ਰੱਬ ਨੂੰ ਇਕੱਲੇ ਖਾਲਕ ਦੇ ਰੂਪ ਵਿੱਚ ਜਾਣਦਾ ਸੀ ਤੇ ਇਸ ਲਈ ਉਹਨੂੰ ਸਾਰਿਆਂ ਦੇ ਪਿਓ ਦੇ ਤੌਰ ਤੇ ਵੀ ਜਾਣਦਾ ਸੀ। ਮਸੀਹ ਰੂਹ ਸੀ ਜਿਹਨੂੰ ਯਿਸੂ ਨੇ ਆਪਣੇ ਬਿਆਨਾਂ ਵਿੱਚ ਤਕਵੀਤ ਦਿੱਤੀ, ਰਾਹ, ਸੱਚਾਈ ਤੇ ਹਯਾਤੀ ਮੈਂ ਵਾਂ, ਮੈਂ ਤੇ ਮੇਰਾ ਪਿਓ ਇੱਕ ਵਾਂ। ਇਹ ਮਸੀਹ ਜਾਂ ਇਨਸਾਨ ਯਿਸੂ ਦੀ ਅਲੂਹੀਅਤ, ਉਹਦੀ ਫਿਤਰਤ, ਖੁਦਾਈ ਸੀ ਜਿਹਨੇ ਉਹਨੂੰ ਮੁਤਹਰਕ ਰੱਖਿਆ। ਹੇਠਾਂ ਇਨਸਾਨ ਇਸਤਲਾਹ ਲਈ ਵੱਖਰੀਆਂ ਵੱਖਰੀਆਂ ਬੋਲੀਆਂ ਵਿੱਚ ਮੁਤਰਾਦਫ ਲਫ਼ਜ਼ ਦਿੱਤੇ ਗਏ ਨੇ। ਸੈਕਸਨ ਬੋਲੀ ਵਿੱਚ ਇਨਸਾਨੀਅਤ, ਇੱਕ ਬੁੱਢੀ ਜਾਂ ਕੋਈ ਵੀ। ਵੈਲਸ਼ ਬੋਲੀ ਵਿੱਚ ਉਹ ਜਿਹੜਾ ਉੱਠ ਖਲੋਂਦਾ ਏ, ਜਿਹਦਾ ਬੁਨਿਆਦੀ ਫਹਿਮ ਤਸੱਵਰ, ਸ਼ਕਲ ਏ। ਅਬਰਾਨੀ ਬੋਲੀ ਵਿੱਚ ਸੂਰਤ, ਮੁਸ਼ਾਬਹਤ। ਆਈਸਲੈਂਡੀ ਬੋਲੀ ਵਿੱਚ ਸਿਆਣ। ਹੇਠਾਂ ਆਈਸਲੈਂਡੀ ਬੋਲੀ ਵਿੱਚੋਂ ਤਰਜਮਾ ਲਿਆ ਗਿਆ ਏ। ਤੇ ਰੱਬ ਨੇ ਆਖਿਆ, ਅਸੀਂ ਇਨਸਾਨ ਨੂੰ ਆਪਣੀ ਸਿਆਣ ਤੇ ਆਪਣੀ ਸੂਰਤ ਉੱਤੇ ਬਣਾਈਏ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸਿਆਣ ਉੱਤੇ ਪੈਦਾ ਕੀਤਾ, ਰੱਬ ਦੀ ਸਿਆਣ ਉੱਤੇ ਉਹਨੂੰ ਪੈਦਾ ਕੀਤਾ, ਨਰ ਤੇ ਨਾਰੀ ਉਹਨਾਂ ਨੂੰ ਪੈਦਾ ਕੀਤਾ। ਇੱਕ ਹੀ ਹੁਕਮ ਨਾਲ ਸਿਆਣ ਨੇ ਇਨਸਾਨ ਨੂੰ ਬੰਦੇ ਤੇ ਬੁੱਢੀ ਦੋਵਾਂ ਨੂੰ ਪੈਦਾ ਕੀਤਾ। ਫਿਰ ਮਾਦੀ ਤਨਜ਼ੀਮ ਇਨਸਾਨ ਦੀ ਨਿਊ ਕਿਵੇਂ ਬਣ ਸਕਦੀ ਏ? ਗੈਰ ਜ਼ਹਾਨਤ ਸਿਆਣ ਦਾ ਆਲਾ ਤੇ ਗਲਤੀ ਸੱਚਾਈ ਨੂੰ ਬਿਆਨ ਕਰਨ ਵਾਲੀ ਕਿਵੇਂ ਬਣ ਸਕਦੀ ਏ? ਮਾਦਾ ਰੂਹ ਦਾ ਪਰਛਾਵਾਂ ਨਹੀਂ ਏ। ਫਿਰ ਵੀ ਰੱਬ ਆਪਣੀ ਸਾਰੀ ਤਖਲੀਕ ਤੋਂ ਅਕਾਸੀ ਪਾਉਂਦਾ ਏ। ਕੀ ਇਹ ਉਹਦੀ ਅਸਲੀ ਜਾਂ ਗੈਰ ਅਸਲੀ ਤਖਲੀਕ ਵਿੱਚ ਵਾਧਾ ਏ? ਕੀ ਇਹ ਇਨਸਾਨ ਤੇ ਰੱਬ ਦੇ ਬਾਰੇ ਇੱਕ ਸੱਚ ਏ ਜਾਂ ਝੂਠ ਏ? ਯਕੀਨਨ ਇਹ ਇੱਕ ਝੂਠ ਏ। ਜਦ ਬਸ਼ਰ ਇਸ ਵਹਿਮ ਨੂੰ ਛੱਡ ਦਿੰਦੇ ਨੇ ਭਈ ਸਿਆਣ ਇੱਕ ਤੋਂ ਬਹੁਤੀ ਏ, ਰੱਬ ਇੱਕ ਤੋਂ ਬਹੁਤਾ ਏ, ਤੇ ਇਨਸਾਨ ਰੱਬ ਦੀ ਛਵੀ ਵਿੱਚ ਸਾਹਮਣੇ ਆਵੇਗਾ, ਤੇ ਇਹ ਹਮੇਸ਼ਾ ਦਾ ਇਨਸਾਨ ਇਸ ਛਵੀ ਵਿੱਚ ਕੋਈ ਮਾਦੀ ਅੰਸਰ ਸ਼ਾਮਲ ਨਹੀਂ ਕਰੇਗਾ। ਮਾਦੇ ਦੇ ਤੌਰ ਤੇ ਨਜ਼ਰੀਆਤੀ ਹਯਾਤੀ ਦੀ ਨਿਊ ਵਜੂਦੀਅਤ ਦੀ ਗਲਤ ਫਹਿਮੀ ਸਮਝੀ ਗਈ ਏ, ਯਾਨੀ ਇਨਸਾਨ ਦਾ ਉਹ ਰੂਹਾਨੀ ਤੇ ਇਲਾਹੀ ਅਸੂਲ ਜਿਹੜਾ ਇਨਸਾਨੀ ਸੋਚ ਉੱਤੇ ਨਾਜ਼ਲ ਹੁੰਦਾ ਏ ਤੇ ਉਹਨੂੰ ਉੱਥੇ ਲੈ ਜਾਂਦਾ ਏ ਜਿੱਥੇ ਛੋਟਾ ਬੱਚਾ ਸੀ। ਇੱਥੋਂ ਤੀਕਰ ਵੀ ਨਵੇਂ ਪੁਰਾਣੇ ਖਿਆਲ ਦੀ ਪੈਦਾਇਸ਼ ਉੱਤੇ ਹਸਤੀ ਦੇ ਰੂਹਾਨੀ ਫਹਿਮ ਤੇ ਉੱਥੋਂ ਤੀਕਰ ਜਿਹਨੂੰ ਹਯਾਤੀ ਵਿੱਚ ਸ਼ਾਮਲ ਕੀਤਾ ਗਿਆ ਹੋਵੇ। ਲਿਹਾਜ਼ਾ ਗਲਤੀ ਦੇ ਹਨੇਰੇ ਦਾ ਪਿੱਛਾ ਕਰਦਿਆਂ ਹੋਏ ਸਾਰੀ ਧਰਤੀ ਲੋਹ ਦੇ ਬਾਰੇ ਇਹਦੀਆਂ ਖਿਆਲਾਂ ਉੱਤੇ ਸੱਚਾਈ ਵੱਲੋਂ ਤਬਦੀਲ ਹੋਣਗੇ। ਇਨਸਾਨੀ ਸੋਚ ਨੂੰ ਖੁਦ ਆਵਰਦਾ ਮਾਦੀਅਤ ਤੇ ਕੈਦ ਤੋਂ ਆਪਣੇ ਆਪ ਨੂੰ ਆਜ਼ਾਦ ਕਰਨਾ ਚਾਹੀਦਾ ਹੈ। ਤੁਸੀਂ ਆਖਦੇ ਹੋ ਕਿ ਕਿਸੇ ਮਾਦੀ ਮਰਕਬ ਦੇ ਪਾਰੋਂ ਬਿਮਾਰੀ ਪੈਦਾ ਹੁੰਦੀ ਏ, ਪਰ ਜੇ ਮਾਦੀ ਬਦਨ ਬਿਮਾਰੀ ਦੀ ਵਜ੍ਹਾ ਬਣਦਾ ਏ ਤੇ ਕੀ ਮਾਦਾ ਇਹਦਾ ਇਲਾਜ ਕਰ ਸਕਦਾ ਏ ਜਿਹੜਾ ਮਾਦੇ ਦੇ ਪਾਰੋਂ ਪੈਦਾ ਹੁੰਦਾ ਏ? ਫਾਨੀ ਸਿਆਣ ਦਵਾ ਦੀ ਸਲਾਹ ਦਿੰਦੀ ਏ ਤੇ ਇਹਦਾ ਇੰਤਜ਼ਾਮ ਕਰਦੀ ਏ। ਫਾਨੀ ਸਿਆਣ ਵਰਜ਼ਸ਼ ਕਰਨ ਦਾ ਮਨਸੂਬਾ ਬਣਾਉਂਦੀ ਏ ਤੇ ਬਦਨ ਨੂੰ ਕੁਝ ਹਰਕਤਾਂ ਕਰਨ ਵੱਲ ਲਾ ਦਿੰਦੀ ਏ। ਫਾਨੀ ਸੋਚ ਉਰਫ ਫਾਨੀ ਸਿਆਣ ਦੇ ਅਮਲ ਦੇ ਬਗੈਰ ਕੋਈ ਗੈਸਟ੍ਰਿਕ ਗੈਸ ਇਕੱਠੀ ਨਹੀਂ ਹੁੰਦੀ, ਕੋਈ ਰਤੂਬਤ ਨਾ ਕੋਈ ਮਰਕਬ ਕੰਮ ਕਰਦਾ ਏ। ਸਾਇੰਸੀ ਤੌਰ ਤੇ ਗੱਲ ਕਰਦਿਆਂ ਹੋਏ ਅਜਿਹੀ ਕੋਈ ਫਾਨੀ ਸਿਆਣ ਨਹੀਂ ਜਿਹਦੇ ਨਾਲ ਵਹਿਮ ਤੋਂ ਪੈਦਾ ਹੋਣ ਵਾਲੇ ਮਾਦੀ ਅਕੀਦੇ ਜਨਮ ਲੈਂਦੇ ਨੇ। ਇਹ ਗਲਤ ਨਾ ਸਿਆਣ ਕੋਈ ਵਜੂਦ ਨਹੀਂ ਏ, ਇਹ ਮਾਦੇ ਦਾ ਬਸ ਇੱਕ ਝੂਠਾ ਫਹਿਮ ਏ, ਕਿਉਂ ਜੇ ਮਾਦਾ ਸਮਝਦਾਰ ਨਹੀਂ ਏ। ਇੱਕ ਸਿਆਣ ਰੱਬ ਕਿਸੇ ਤਰ੍ਹਾਂ ਦੀ ਕੋਈ ਰਾਏ ਨਹੀਂ ਰੱਖਦਾ, ਉਹ ਸਭ ਕੁਝ ਜੋ ਅਸਲੀ ਏ ਐਸਲਾ ਫਾਨੀ ਸਿਆਣ ਵਿੱਚ ਸ਼ਾਮਲ ਏ। ਜਦੋਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਸਿਰਫ ਇੱਕ ਹੀ ਸਿਆਣ ਏ ਤੇ ਸਾਡੇ ਗੁਆਂਢੀ ਦੇ ਨਾਲ ਆਪਣੇ ਵਾਂਗਰ ਪਿਆਰ ਕਰਨ ਦਾ ਇਲਾਹੀ ਕਾਨੂੰਨ ਸਾਹਮਣੇ ਆਉਂਦਾ ਏ, ਜਦ ਕਿ ਬਹੁਤ ਸਾਰੇ ਹੁਕਮਰਾਨ ਜਿਨ੍ਹਾਂ ਦਾ ਇੱਕ ਅਕੀਦਾ ਕੱਲੀ ਸਿਆਣ, ਕੱਲੇ ਰੱਬ ਵੱਲ ਇਨਸਾਨ ਦੇ ਮਾਮੂਲੀ ਝੁਕਾਓ ਵਿੱਚ ਰੁਕਾਵਟ ਬਣਦਾ ਏ ਤੇ ਇਨਸਾਨੀ ਸੋਚ ਨੂੰ ਉਲਟ ਰਾਹ ਵੱਲ ਲੈ ਜਾਂਦਾ ਏ ਜਿੱਥੇ ਖੁਦਗਰਜ਼ੀ ਹੁਕੂਮਤ ਕਰਦੀ ਏ। ਕ੍ਰਿਸਚਨ ਸਾਇੰਸ ਵਿੱਚ ਲਾਮਹਿਦੂਦ ਤੋਂ ਇੱਕ ਅਸੂਲ ਤੇ ਉਹਦਾ ਲਾਮਹਿਦੂਦ ਖਿਆਲ ਪੈਦਾ ਹੁੰਦਾ ਏ ਤੇ ਇਸ ਲਾਮਹਿਦੂਦੀਅਤ ਤੋਂ ਰੂਹਾਨੀ ਅਸੂਲ, ਕਾਨੂੰਨ ਤੇ ਉਹਨਾਂ ਦਾ ਇਜ਼ਹਾਰ ਆਉਂਦਾ ਏ ਜਿਹੜਾ ਵੱਡੇ ਦਾਤਾ ਵਾਂਗਰ ਕੱਲ੍ਹ ਤੇ ਅੱਜ ਤੇ ਹਮੇਸ਼ਾ ਤੀਕਰ ਇੱਕੋ ਜਿਹਾ ਏ। ਤੇ ਇਸੇ ਲਈ
ਇਹ ਸ਼ਿਫਾ ਦਾ ਇਲਾਹੀ ਅਸੂਲ ਤੇ ਖਿਆਲੇ ਮਸੀਹ ਹੈ। ਮੇਰੀ ਇਹ ख्वाहिश है ਭਈ ਬੋਲੇ, ਗੂੰਗੇ, ਅੰਨੇ, ਬਿਮਾਰ, ਨਫਸ-ਪ੍ਰਸਤ, ਪਾਪੀ ਆਪਣੇ ਅਕੀਦਿਆਂ ਤੇ ਇਹਨਾਂ ਫਰਾਊਨਾਂ ਦੇ ਤਾਲੀਮ ਦੇ ਨਿਜ਼ਾਮ ਦੀ ਕੈਦ ਤੋਂ ਆਜ਼ਾਦ ਹੋਣ, ਜਿਨ੍ਹਾਂ ਨੇ ਮਾਜ਼ੀ ਵਾਂਗਰ ਅੱਜ ਵੀ ਬਨੀ ਇਸਰਾਈਲ ਨੂੰ ਕੈਦ ਵਿੱਚ ਰੱਖਿਆ ਹੋਇਆ ਹੈ। ਇਨਸਾਨ ਦੀ ਗੁਲਾਮੀ ਜਾਇਜ਼ ਨਹੀਂ ਹੈ। ਇਹ ਉਦੋਂ ਮੁੱਕੇਗੀ ਜਦੋਂ ਉਹ ਇਨਸਾਨ ਆਪਣੀ ਆਜ਼ਾਦੀ ਦੀ ਵਿਰਾਸਤ ਤੇ ਮਾਦੀ ਹਿੱਸਾਂ ਉੱਤੇ ਰੱਬ ਦੀ ਦਿੱਤੀ ਹੋਈ ਸਲਤਨਤ ਵਿੱਚ ਸ਼ਾਮਲ ਹੁੰਦਾ ਹੈ। ਇਨਸਾਨ ਇੱਕ ਦਿਨ ਕਾਦਰ ਮੁਤਲਿਕ ਰੱਬ ਦੇ ਨਾਂ ਉੱਤੇ ਆਪਣੀ ਆਜ਼ਾਦੀ ਦਾ ਦਾਅਵਾ ਕਰਨਗੇ। ਫਿਰ ਉਹ ਆਪਣੇ ਬਦਨਾਂ ਨੂੰ ਇਲਾਹੀ ਸਾਇੰਸ ਦੀ ਸਿਆਣ ਦੇ ਪਾਰੋਂ ਕਾਬੂ ਕਰਨਗੇ। ਆਪਣੇ ਮੌਜੂਦਾ ਅਕੀਦਿਆਂ ਨੂੰ ਛੱਡਦਿਆਂ ਹੋਏ ਉਹ ਹਮਾਂਗੀ ਨੂੰ ਰੂਹਾਨੀ ਅਸਲੀਅਤ ਦੇ ਤੌਰ ਤੇ ਮੁਖਾਲਫਤ ਨੂੰ ਮਾਦੀ ਗੈਰ ਅਸਲੀਅਤ ਦੇ ਤੌਰ ਤੇ ਸਮਝਣਗੇ। ਇਨਸਾਨ ਦੇ ਸਾਰੇ ਹੱਕ ਨੂੰ ਸਮਝਦਿਆਂ ਹੋਏ ਅਸੀਂ ਸਾਰੇ ਜ਼ੁਲਮਾਂ ਦੀ ਤਬਾਹੀ ਦੇ ਬਾਰੇ ਪੇਸ਼ਬੀਨੀ ਕਰਨ ਵਿੱਚ ਨਾਕਾਮ ਨਹੀਂ ਹੋ ਸਕਦੇ। ਗੁਲਾਮੀ ਇਨਸਾਨ ਦੀ ਜਾਇਜ਼ ਹਾਲਤ ਨਹੀਂ ਹੈ। ਰੱਬ ਨੇ ਇਨਸਾਨ ਨੂੰ ਜੰਮਿਆ, ਪਰ ਉਸਨੇ ਆਖਿਆ, ਮੈਂ ਆਜ਼ਾਦ ਜੰਮਿਆ। ਸਾਰੇ ਇਨਸਾਨਾਂ ਨੂੰ ਆਜ਼ਾਦ ਹੋਣਾ ਚਾਹੀਦਾ ਹੈ। ਜਿੱਥੇ ਕਿਤੇ ਖੁਦਾਵੰਦ ਦਾ ਰੂਹ ਹੈ, ਉੱਥੇ ਆਜ਼ਾਦੀ ਹੈ। ਮੁਹੱਬਤ ਤੇ ਸੱਚਾਈ ਆਜ਼ਾਦ ਕਰਦੇ ਨੇ, ਪਰ ਬਦੀ ਤੇ ਗਲਤੀ ਗੁਲਾਮੀ ਵੱਲ ਲੈ ਜਾਂਦੇ ਨੇ। ਕ੍ਰਿਸਚਨ ਸਾਇੰਸ ਆਜ਼ਾਦ ਨੂੰ ਉੱਚਾ ਕਰਦੀ ਤੇ ਚੀਕਦੀ ਏ, ਭਈ ਮੇਰੇ ਮਗਰ ਟੁਰੋ, ਬਿਮਾਰੀ, ਪਾਪ ਤੇ ਮੌਤ ਦੇ ਬੰਧਨਾਂ ਤੋਂ ਬਚੋ। ਯਿਸੂ ਨੇ ਰਾਸਤਾ ਸਿੱਧਾ ਕੀਤਾ ਹੈ। ਜੱਗ ਦੇ ਵਾਸੀਓ, ਰੱਬ ਦੇ ਬੱਚਿਆਂ ਦੀ ਜਲਾਲੀ ਆਜ਼ਾਦੀ ਨੂੰ ਕਬੂਲ ਕਰੋ ਤੇ ਆਜ਼ਾਦ ਹੋਵੋ। ਇਹ ਤੁਹਾਡਾ ਇਲਾਹੀ ਹੱਕ ਹੈ। ਹੁਣ ਮੈਂ ਮੇਰੀ ਬੇਕਰ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।